ਚਰਨਜੀਤ ਸਿੰਘ ਚੰਨੀ ਹੁਣੀ ਕਹਿੰਦੇ ਨੇ ਕਿ ਮੈਨੂੰ ਮੇਰੇ ਪਰਿਵਾਰ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਜਾ ਰਿਹਾ। ਉਹ ਤਾਂ ਆਪਣੇ ਰਿਸ਼ਤੇਦਾਰ ਨੂੰ ਵੀ ਨਾਲ ਲੈ ਆਏ ਸੀ, ਕਹਿੰਦੇ ਆਹ ਮੁੰਡਾ ਡਾਕਟਰੀ ਕਰਦਾ। ਕੀ ਮਾਜਰਾ ਹੈ ਜੀ ਸਾਰਾ? ਇਹ ਕਹਿੰਦੇ ਕਿ ਜਸ਼ਨ ਮਨਾਏ ਜਾਣਗੇ ਜੇ 2 ਕਰੋੜ ਲਿਆਏ ਜਾਣਗੇ, ਤੇ ਉਹ ਕਹਿੰਦੇ ਕਿ ਆ ਬੈਠਾ ਜਸ਼ਨ ਜੀ, ਇਹ ਤੇ ਮਾਸੂਮ ਹੈਗਾ, ਬੱਚਾ ਹੈਗਾ, ਡਾਕਟਰੀ ਕਰਦਾ ਹੈਗਾ, ਪਰਿਵਾਰ ਹੀ ਸਾਰਾ ਡਾਕਟਰਾਂ ਦਾ। ਦੱਸੋ ਇਹਨੇ ਕਿਹੜੀਆਂ ਨੌਕਰੀਆਂ ਦੇਣੀਆਂ ਸਨ? ਐਵੇਂ ਮੇਰੇ ਮਗਰ ਪੈ ਪਏ, ਹੁਣ ਬੱਚਿਆਂ ਦੇ ਮਗਰ ਵੀ ਪੈ ਗਏ, ਪਰਿਵਾਰ ਦੇ ਮਗਰ ਵੀ ਪੈ ਗਏ ਆ। ਕਿਆ ਗੱਲ ਕਰਦੇ ਹੋ ਯਾਰ, ਤੁਸੀਂ ਬਹੁਤ ਬਹੁਤ ਗਲਤ ਕਰ ਰਹੇ ਹੋ। ਕਹਿੰਦੇ ਕਿ ਮੇਰਾ ਐਨਕਾਊਂਟਰ ਹੀ ਕਰ ਦਿਓ ਖਾ। ਤਾਂ ਇਹ ਗੱਲਾਂ ਚਰਨਜੀਤ ਸਿੰਘ ਚੰਨੀ ਨੇ ਜਵਾਬ ਦੇ ਵਿੱਚ ਕਹੀਆਂ ਨੇ। ਦੇਖੋ ਅਲਟੀਮੇਟਮ ਇਹ ਸਾਰਾ ਕੁਝ ਜਿਹੜਾ ਹੋਇਆ, ਇਹ ਆਪਾਂ ਨੂੰ ਸਭਨਾਂ ਨੂੰ ਪਤਾ ਹੈ। ਉਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੇ ਪ੍ਰੈਸ ਕਾਨਫਰੰਸ ਕਰਕੇ ਆਪਣਾ ਜਵਾਬ ਦੇ ਦਿੱਤਾ। ਪਰ ਜੇ ਤੁਸੀਂ ਦੇਖੋਗੇ 2 ਚੀਜ਼ਾਂ ਨੇ। ਚਰਨਜੀਤ ਸਿੰਘ ਚੰਨੀ ਦੀ ਅੱਗੇ ਇਹਦਾ ਭਾਣਜਾ ਫੜੇ ਜਾਣ ਤੇ ਬਦਨਾਮੀ ਹੋਈ ਰੱਜ ਕੇ, ਇਹ ਆਪਾਂ ਨੂੰ ਵੀ ਪਤਾ। ਇਨਕੁਆਰੀਆਂ ਬਥੇਰੀਆਂ ਚੱਲ ਰਹੀਆਂ ਨੇ, ਬਥੇਰੇ ਸ਼ੱਕੀ ਮਾਮਲੇ ਹੁੰਦੇ ਨੇ, ਸਾਰਾ ਕੁਛ ਹੀ ਆ। ਇਹ ਤੇ ਇੱਕ ਪੱਖ ਆ। ਪਰ ਜਿਹੜੀਆਂ ਗੱਲਾਂ ਮਾਨ ਸਾਹਿਬ ਨੇ ਕਹੀਆਂ, ਪਹਿਲੀ ਗੱਲ ਤੇ ਇਹ ਆ, ਤੁਸੀਂ ਮੈਨੂੰ ਦੱਸੋ ਕਿ ਉਹਦੇ ਵਿੱਚ ਕੋਈ ਠੋਸ ਜਵਾਬ ਨਹੀਂ ਹੈ। ਮਿਲਦਿਆਂ ਦੀਆਂ ਫੋਟੋਆਂ ਜ਼ਰੂਰ ਨੇ, ਉਹ ਇਹਨਾਂ ਨੇ ਦਿੱਤੀਆਂ ਨੇ, ਤੇ ਬਾਕੀ ਦੋਸ਼ ਨੇ ਜੀ 2 ਕਰੋੜ ਮੰਗੇ ਸੀਗੇ, 2 ਲੱਖ ਲੈ ਕੇ ਆਏ ਸੀਗੇ। ਪਰ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਤੇ ਇਹੋ ਆ ਨਾ ਕਿ ਉਹ ਤਿਆਰ ਕਾਤੋਂ ਹੋਏ। ਇਹਨਾਂ ਨੇ ਵੀ ਸਵਾਲ ਕੀਤੇ ਕਿ ਬਈ ਗੱਲ ਇਹ ਆ ਕਿ 1.5 ਸਾਲ ਫਿਰ ਇਹ ਕਿੱਥੇ ਰਹੇ। ਇਹਨਾਂ ਨੇ ਉਦੋਂ ਨਹੀਂ ਕਿਹਾ। ਤੇ ਸਭ ਤੋਂ ਵੱਡਾ ਜਿਹੜਾ ਟਰਨਿੰਗ ਪੁਆਇੰਟ ਨਿਕਲਿਆ, ਜਿਹੜਾ ਕਿ ਅਸੀਂ ਮਤਲਬ ਕਿ ਵਿਦਿਨ ਕੋਈ ਅੱਧਾ ਕੁ ਘੰਟਾ ਅਸੀਂ ਉਹ ਲੱਭਿਆ। ਚਲੋ ਵੈਸੇ ਬਾਅਦ ਚ ਸਾਰੇ ਹੁਣ ਤੁਹਾਨੂੰ ਪਤਾ ਉਸ ਚੀਜ਼ ਨੂੰ ਕੋਟ ਕਰ ਰਹੇ ਨੇ। ਉਹ ਸੀ ਜੱਜਮੈਂਟ ਜਿਹੜੀ ਸੀਗੀ ਜਸਿੰਦਰ ਸਿੰਘ ਵਰਸਸ ਸਟੇਟ ਪੰਜਾਬ ਐਂਡ ਅਦਰਸ। ਤਾਂ ਉਹਦੇ ਵਿੱਚ ਇਹਨਾਂ ਦੀ ਅਪੀਲ 2 ਵਾਰੀ ਹਾਈ ਕੋਰਟ ਚੋਂ ਡਿਸਮਿਸ ਹੋਈ ਵੀ ਹੈ, ਸਿੰਗਲ ਬੈਂਚ ਤੋਂ ਵੀ ਤੇ ਡੋਲ ਬੈਂਚ ਤੋਂ ਵੀ ਜੀ। ਤੋ ਇਹ ਜਿਹੜਾ ਫੈਕਟ ਸੀਗਾ, ਇਸਨੇ ਸਾਰੀ ਗੇਮ ਬਦਲ ਦਿੱਤੀ ਦੇਰ ਸ਼ਾਮ ਤੱਕ। ਤਾਂ ਉਹ ਜੱਜਮੈਂਟ ਜੇ ਪੜੋਗੇ ਉਹਦੇ ਵਿੱਚ ਸਾਰਾ ਕੁਝ ਲਿਖਿਆ, 7 ਪੇਜ ਦੀ ਉਹ ਜੱਜਮੈਂਟ ਆ। ਇਸ ਕਰਕੇ ਇਹ ਮਾਮਲਾ ਜਿਹੜਾ ਜਿੰਨਾ ਜ਼ੋਰ ਸ਼ੋਰ ਨਾਲ ਚੁੱਕਿਆ ਗਿਆ ਸੀਗਾ ਨਾ, ਉਹ ਆਦੇ ਸੀਗੇ थी खबर गर्म के गालिब के उड़ेंगे पुर्जे, देखने हम भी गए मगर तमाशा ना हुआ। तो गल यह कि जिन्ना जोरदार प्रचार किया गया सी, उहदे चों कोई ये नहीं है कि आपां बहुत वड्डा कोई ठोस, हालांकि देखो किसी नूं आपां क्लीन चिट नहीं दे सकते, ना ही किसी नूं दोषी गर्दान सकते हैं, पर एक मुख मंत्री लेवल दा अहुदा वो खुद आके प्रैस कॉन्फ्रेंस करे ਤੇ ਉਹਦੇ ਚ ਸਿਰਫ ਤੇ ਸਿਰਫ ਇਲਜ਼ਾਮ ਹੀ ਹੋਣ ਸਿਵਾਏ ਫੋਟੋਆਂ ਦੇ। ਫੋਟੋ ਤਾਂ ਹੁਣ ਕੋਈ ਵੀ ਮਿਲ ਕੇ ਖਿਚਾ ਲੈਂਦਾ, ਉਹ ਆਪ ਹੀ ਕਹਿੰਦੇ ਹੁੰਦੇ ਇਹ ਕਿ ਹਜ਼ਾਰਾਂ ਲੋਕ ਫੋਟੋਆਂ ਖਿਚਾਉਂਦੇ ਨੇ, ਪਰ ਉਸਨੂੰ ਕਿਵੇਂ ਸਿੱਧ ਕੀਤਾ ਜਾਏਗਾ? ਚੰਨੀ ਸਾਹਿਬ ਕੁਝ ਕਹਿੰਦੇ ਨੇ, ਕੁਝ ਕਹਿੰਦੇ ਆ। ਹਾਲਾਂਕਿ ਮੈਂ ਚੰਨੀ ਹੋਰਾਂ ਦੀਆਂ ਇਹਨਾਂ ਗੱਲਾਂ ਤੇ ਵੀ ਕੋਈ ਬਹੁਤਾ ਸਹਿਮਤ ਨਹੀਂ ਹੋ ਸਕਦਾ ਕਿ ਭੱਜ ਕੇ ਕਿਸੇ ਧਾਰਮਿਕ ਸਥਾਨ ਤੇ ਚਲੇ ਜਾਓ, ਹਾਲਾਂਕਿ ਉਹ ਆਪਣਾ ਨਿੱਜੀ ਮਸਲਾ ਹੁੰਦਾ ਤੁਹਾਡਾ, ਪਰ ਰਾਜਨੀਤੀ ਨੂੰ ਧਾਰਮਿਕ ਸਥਾਨਾਂ 'ਚ ਨਹੀਂ ਖੜਨਾ ਚਾਹੀਦਾ। ਤਾਂ ਇਸ ਤਰ੍ਹਾਂ ਤਾਂ ਫਿਰ ਏਜੰਸੀਆਂ ਦੀ ਲੋੜ ਹੀ ਨਾ ਪਵੇ, 100 ਨੇਮ ਹੀ ਜਿਹੜਾ ਉਹ ਚੱਲਦਾ ਰਹੇ। ਤਾਂ ਖੈਰ ਇਹ ਮਾਮਲਾ ਹੈ, ਹੁਣ ਦੇਖਦੇ ਅੱਗੇ ਕੀ ਬਣਦਾ। ਇਹ ਕੋਈ ਮਾਮਲਾ ਰਜਿਸਟਰਡ ਵੀ ਕਰਦੇ ਆ, ਪਰ ਦੇਰ ਸ਼ਾਮ ਤੱਕ ਮੈਂ ਜਿਵੇਂ ਤੁਹਾਨੂੰ ਦੱਸਿਆ ਇਸ ਮਾਮਲੇ ਦੇ ਵਿੱਚ ਇੱਕ ਟਵਿਸਟ ਆ ਗਿਆ, ਜਿਹਦੇ ਕਰਕੇ ਗੇਮ ਥੋੜੀ ਜਿਹੀ ਘੁੰਮ ਗਈ। ਮੁਕੱਦਮਾ ਹੁਣ ਤੱਕ ਤੇ ਦਰਜ ਨਹੀਂ ਹੋਇਆ, ਜਦੋਂ ਤੱਕ ਆਪਾਂ ਇਹ ਗੱਲ ਕਰ ਰਹੇ ਹਾਂ। ਬਾਅਦ ਚ ਕਰਦੇ ਆ ਕਿ ਨਹੀਂ ਕਰਦੇ ਉਹ ਤੇ ਇਹ ਜਾਣਨ। ਸੋ ਉਤਸੁਕਤਾ ਬਹੁਤ ਸੀਗੀ, ਪਰ ਗੱਲ ਉਨੀ ਮੇਰੇ ਖਿਆਲ ਦੇ ਨਾਲ ਉਨੀ ਗੱਲ ਬਣੀ ਨਹੀਂ ਹੈ। ਹਾਲਾਂਕਿ ਇਲਜ਼ਾਮ ਤਾਂ ਉਧਰੋਂ ਲੱਗਣੇ, ਉਧਰੋਂ ਸਫਾਈਆਂ ਹੋਣੀਆਂ ਸੁਭਾਵਿਕ ਹੈ, ਪਰ ਜਿੰਨੀ ਗੱਲ ਠੋਸ ਹੋਣੀ ਚਾਹੀਦੀ ਸੀ ਉਨੀ ਹੋਈ ਹੋ ਨਹੀਂ। ਜੀ ਜੀ, ਉਧਰੋਂ ਸਾਬਕਾ ਖੇਡ ਮੰਤਰੀ ਵੀ ਆਪਣੇ ਵੱਲੋਂ ਤੱਥ ਕੱਢ ਲਿਆਏ ਸੀ। ਪ੍ਰਗਟ ਸਿੰਘ ਹੁਣੀ ਕਹਿੰਦੇ ਕਿ ਇਹ ਕ੍ਰਿਕਟ ਨੂੰ ਤਾਂ ਉਸ ਖੇਡ 'ਚ ਗਿਣਿਆ ਹੀ ਜਿੰਨੀ ਜਾਂਦਾ ਜਿਹੜੇ ਕੋਟੇ 'ਚ ਨੌਕਰੀ ਦੇਣੀ ਹੁੰਦੀ ਹੈ A ਕਲਾਸ ਦੇ ਅੰਡਰ, ਤੇ ਉਹਦੇ ਵਿੱਚ ਉਹੀ ਮੈਂ ਤੁਹਾਨੂੰ ਦੱਸ ਰਿਹਾ ਨਾ ਸਰ, ਮੈਂ ਤੁਹਾਨੂੰ ਦੱਸ ਰਿਹਾ ਕਿ ਪਟੀਸ਼ਨ ਇਹੀ ਪਾਈ ਗਈ ਸੀਗੀ, ਇਹੀ ਪਟੀਸ਼ਨ ਪਾਈ ਗਈ ਸੀ। ਚੈਲੰਜ ਕੀਤਾ ਗਿਆ ਸੀਗਾ ਕਿ ਜੀ ਮੇਰਾ ਐਡਮਿਟ ਕਾਰਡ ਜਿਹੜਾ ਹੈ ਉਹ ਸਪੋਰਟਸ ਕੋਟੇ 'ਚ ਦਿੱਤਾ ਗਿਆ, ਤਾਂ ਇਹਦਾ ਕਹਿਣਾ ਇਹ ਸੀਗਾ ਕਿ ਮੈਨੂੰ ਮਤਲਬ ਕਿ ਜੋ ਪ੍ਰੀ ਹੁੰਦੀ ਹੈ
ਉਹਦੇ ਚੋਂ ਸਿੱਧਾ ਛੋਟ ਦੇ ਕੇ ਮੈਨਸ ਦੇ ਵਿੱਚ ਮੇਨਸ ਜਿਹੜੀ ਹੁੰਦੀ ਆ ਉਹਦੇ ਚ ਬਿਠਾਇਆ ਜਾਵੇ। ਮੇਨਸ ਤੇ ਉਸ ਜੀ ਤੋਂ ਬਾਅਦ ਇੰਟਰਵਿਊ 3 ਪੜਾਅ ਹੁੰਦੇ ਆ ਨਾ ਸਿਲੈਕਸ਼ਨ ਦੇ। ਜੀ 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 ਤਾਂ ਇਹੀ ਸੋ ਚੀਜ਼ ਸੀਗੀ, ਇਹੀ ਅਪੀਲ ਸੀਗੀ ਜ਼ਰੂਰ। ਤਾਂ ਉਹ ਕੀ ਹੈ ਕਿ ਜੀ ਜੇ ਤੁਸੀਂ ਇਸ ਤਰ੍ਹਾਂ ਨੈਸ਼ਨਲ, ਕਿਉਂਕਿ ਇੰਟਰਨੈਸ਼ਨਲ ਨਹੀਂ ਹੈ ਮੁੰਡਾ, ਜੀ 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 ਹਾਲੇ IPL ਦਾ ਕੈਰੀਅਰ ਵੀ ਸ਼ੁਰੂ ਹੋਣਾ ਹੈ। ਜੀ ਸੀਕੇ ਸਪੇਰਾਂ ਚ ਰਾਈਡੂ ਖੇਡਦੇ ਨੇ ਵਗੈਰਾ, ਹਾਲੇ ਤਾਂ। ਸੀਕੇ ਰਾਈਡੂ ਵਗੈਰਾ ਜਾਂ ਕੁਝ ਨੈਸ਼ਨਲ ਮੁਕਾਬਲੇ ਖੇਡੇ ਨੇ ਇਹਨਾਂ ਨੇ, ਪਰੰਤੂ ਜੀ ਹਾਲੇ ਇੰਟਰਨੈਸ਼ਨਲ ਨਹੀਂ ਹੋਏ। ਦੋ ਜੀ ਮਾਮਲੇ ਆਪਾਂ ਦੇਖ ਸਕਦੇ ਹਾਂ, ਇੱਕ ਕੁੜੀ ਨੂੰ ਮਿਲੀ ਹੈ ਜੌਬ, ਇੱਕ ਹਰਭਜਨ ਸਿੰਘ ਨੂੰ ਮਿਲੀ ਹੈ, ਪਰ ਉਹਨਾਂ ਦਾ ਇੰਟਰਨੈਸ਼ਨਲ ਕੈਰੀਅਰ ਬਹੁਤ ਵੱਡਾ ਹੈ, ਜੀ ਬਹੁਤ ਵੱਡਾ ਹੈ। ਤੇ ਉਹ ਸਪੈਸ਼ਲ ਮਤਲਬ ਕਿ ਇੱਕ ਨਿਯੁਕਤੀ ਹੁੰਦੀ ਹੈ, ਕੋਟਾ ਹੁੰਦਾ ਮੁੱਖ ਮੰਤਰੀ ਕੋਲ ਵੀ, ਕੈਬਨਟ ਜਾਂ DGP, ਉਹ ਫੈਸਲਾ ਲੈ ਸਕਦੇ ਆ ਜ਼ਰੂਰ। ਜੀ ਪਰੰਤੂ ਜਿਸ ਤਰ੍ਹਾਂ ਇਹ ਗਏ ਸਨ, ਇਹਨਾਂ ਦੀ ਗ੍ਰੇਡੇਸ਼ਨ ਜਿਹੜੀ ਆ ਉਹ ਨਹੀਂ ਹੋਈ, ਸੋ ਇਹਨਾਂ ਦੀ ਪਟੀਸ਼ਨ ਖਾਰਜ ਕਰ ਦਿੱਤੀ ਗਈ ਸੀਗੀ ਹਾਈ ਕੋਰਟ ਦੇ ਡਬਲ ਬੈਂਚ ਵੱਲੋਂ। ਮੈਂ ਉਹੀ ਤੁਹਾਨੂੰ ਕਹਿ ਰਿਹਾ, ਉਸ ਤੋਂ ਬਾਅਦ ਹੀ ਗੇਮ ਇਹ ਚੱਲੀ ਆ। ਤੇ ਇਹ ਸਾਰਾ ਕੁਝ ਆ ਜਿਹੜਾ, ਜੇ ਉਹ ਮੰਨ ਲਿਆ ਜਾਂਦਾ ਹੈ, ਹਾਲਾਂਕਿ ਹੁਣ ਇਸ ਮੁੰਡੇ ਨੂੰ ਨੌਕਰੀ ਮਿਲਦੀ ਹੈ ਕਿ ਨਹੀਂ ਮਿਲਦੀ, ਇਹ ਇੱਕ ਵੱਡਾ ਸਵਾਲ ਹੈ। ਪਰੰਤੂ ਜੇ ਇਹ ਨੌਕਰੀ ਮਿਲ ਗਈ, ਪਹਿਲੀ ਗੱਲ ਇਹਨੂੰ ਚੈਲੰਜ ਹੋ ਜਾਏਗਾ ਕਾਨੂੰਨੀ ਤੌਰ ਤੇ। ਜੇ ਜੀ ਨਹੀਂ ਤਾਂ ਫਿਰ ਕੀ ਹੈ ਕਿ ਤੁਹਾਨੂੰ 2-3 ਹਜ਼ਾਰ ਨੌਕਰੀ ਹੋਰ ਤਿਆਰ ਕਰ ਦੇਣੀ ਚਾਹੀਦੀ ਹੈ ਇਸੇ ਗੇਟ ਰਾਹੀਂ, ਕਿਉਂਕਿ ਇਸ ਜੀ ਤਰ੍ਹਾਂ ਦੀ ਜੀ ਕਤਾਰ ਕਾਫੀ ਲੰਬੀ ਹੋਏਗੀ ਪਲੇਅਰਾਂ ਦੀ। ਫਿਰ ਜੀ ਉਹ ਜਿਵੇਂ ਜੀ ਬੱਬੂ ਇਹ ਤਾਂ ਮਾਨ ਨੇ ਹੈ ਕਿਹਾ ਸੀ ਨਾ, ਤੇਰੇ ਆਸ਼ਕਾਂ ਦੀ ਲਾਈਨ ਬੜੀ ਲੰਬੀ ਹੈ, ਤੇ ਅਖੀਰ ਜੀ ਵਿੱਚ ਮੇਰੀ ਵਾਰੀ ਹੈ, ਤੇ ਉਹ ਸਾਰਿਆਂ ਦੀ ਲਾਈਨ ਵੀ ਬਹੁਤ ਲੰਬੀ ਹੋ ਜਾਏਗੀ।